ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਸਪੈਸ਼ਲ ਪ੍ਰੋਗਰਾਮ ਦੂਜਾ ਪੱਖ ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਮਿੰਟੂ ਬਰਾੜ, ਜੋ ਕਿ ਸੀਨੀਅਰ ਜਰਨਲਿਸਟ ਨੇ, ਐਡੀਲੇਡ ਮੌਜੂਦ ਨੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਨ ਜੀ, ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ। ਜੀ ਬਰਾੜ ਸਾਹਿਬ, ਕੀ ਹਾਲ ਚਾਲ ਹੈ? ਐਡੀਲੇਡ ਦੇ ਕਿਹੋ ਜਿਹੇ ਹਾਲਾਤ ਨੇ ਜੀ? ਕਿਹੋ ਜਿਹਾ ਮੌਸਮ ਹੈ? ਹਾਲਾਤ ਚੰਗਾ ਜੀ, ਗਰਮੀ ਦੇ ਦਸਤਕ ਦੇ ਦਿੱਤੀ ਆ। ਬਹੁਤ ਜਿਹੜੀ ਕਹਿੰਦੇ ਨਹੀਂ ਹੁੰਦੇ, ਉਡੀਕ ਤੋਂ ਬਾਅਦ ਗਰਮੀ ਆਈ ਹੈ ਐਤਕੀ। ਤਾਂ ਪਰ ਫਿਰ ਵੀ ਟੈਂਪਰੇਚਰ ਜਿਹੜਾ 30 ਡਿਗਰੀ ਦੇ ਲਾਗੇ ਤਾਗੇ ਜੇ ਘੁੰਮ ਰਿਹਾ, ਉਸ ਢੰਗ ਦੀ ਗਰਮੀ ਨਹੀਂ ਹੈ ਜਿਹੜੀ ਦਸੰਬਰ ਚ ਅਕਸਰ ਹੁੰਦੀ ਹੈ। ਜੀ ਜੀ, ਐਡੀਲੇਡ ਦੇ ਵਿੱਚ ਤੁਹਾਡੇ ਬਾਰਡਰ ਵਗੈਰਾ ਖੋਲਣ ਦਾ ਕੋਈ ਹੈ ਜੀ ਚਾਂਸ? ਦੇਖੋ ਜੀ, ਬਾਰਡਰ ਤਾਂ ਖੁੱਲੇ ਹੀ ਆ ਤੇ ਹੁਣ ਵੀ ਵਿਕਟੋਰੀਆ ਤੋਂ ਲੋਕ ਆ ਰਹੇ ਆ, ਪਰ ਕੋਈ ਕੰਡੀਸ਼ਨਲਸ ਆ, ਉਹਨਾਂ ਤੇ ਕੰਡੀਸ਼ਨਾਂ ਲੱਗੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਇਹ ਆ ਵੀ ਤੁਸੀਂ ਇੱਕ ਦਿਨ ਪਹਿਲਾਂ ਟੈਸਟ ਕਰਾਇਆ ਹੋਣਾ ਚਾਹੀਦਾ, ਫਿਰ ਆਉਣ ਲੱਗੇ ਟੈਸਟ ਕਰਨਾ ਚਾਹੀਦਾ। ਪਰ ਰੋਜ਼ ਦੀ ਰੋਜ਼ ਇਹ ਬਦਲਾਅ ਹੋ ਰਹੇ ਆ। ਕਈ ਵਾਰ ਕੀ ਹੁੰਦਾ, ਅਸੀਂ ਕੋਈ ਚੀਜ਼ ਦੀ ਇਨਫੋਰਮੇਸ਼ਨ ਦਿੰਨੇ ਆ ਤੇ ਪਰ ਜਦੋਂ ਤੱਕ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਦੀ ਉਦੋਂ ਤੱਕ ਹੋਰ ਬਦਲਾਅ ਹੋ ਜਾਂਦੇ ਆ। ਸੋ ਸਹਿਮ ਹੈ, ਪਰ ਸਰਕਾਰਾਂ ਨਹੀਂ ਚਾਹੁੰਦੀਆਂ ਹੁਣ ਕਿਸੇ ਕਿਸਮ ਦਾ ਅੜਿੱਕਾ ਲਾਉਣਾ। ਸਰਕਾਰਾਂ ਦੀ ਇੱਛਾ ਵੀ ਜਿੰਨਾ ਛੇਤੀ ਹੋ ਸਕੇ ਉਹਨਾਂ ਛੇਤੀ ਹੁਣ ਇਹਨੂੰ ਖੋਲ ਦਈਏ। ਜੀ, ਸਾਡੀ ਪ੍ਰੀਮੀਅਰ ਸਵੇਰੇ ਸਵੇਰੇ ਆਏ ਸੀ ਜੀ। ਉਹਨਾਂ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਹੈ ਕਿ ਜਿਹੜੇ ਕੁਇਨਜ਼ਲੈਂਡ ਦੇ ਬਾਰਡਰ ਹੈਗੇ ਨੇ 13 ਦਸੰਬਰ ਤੋਂ ਖੋਲ ਦਿੱਤੇ ਜਾਣਗੇ 1 ਵਜੇ ਤੋਂ। ਸੋ ਉਹਨਾਂ ਨੇ ਤਕਰੀਬਨ ਸਾਰੇ ਜਿੰਨਾ ਵੀ ਆਸਟ੍ਰੇਲੀਆ ਵਾਈਡ, ਤੇ ਜੇਕਰ ਤੁਸੀਂ ਬਾਹਰ ਇੰਟਰਨੈਸ਼ਨਲ ਜਿਹੜੇ ਦੇਸ਼ ਹੈਗੇ ਨੇ ਉੱਥੋਂ ਵੀ ਤੁਸੀਂ ਆ ਰਹੇ ਹੋ, ਜੇ ਓਵਰਸੀਜ਼ ਤੋਂ ਆ ਰਹੇ ਹੋ, ਪਰ ਜਿਹੜੇ ਦੇਸ਼ਾਂ ਦੇ ਵਿੱਚ ਓਮਿਕਰੋਨ ਦਾ ਖਤਰਾ ਨਹੀਂ ਹੈ ਉਹਨਾਂ ਦੇਸ਼ਾਂ ਤੋਂ ਇਲਾਵਾ ਆ ਰਹੇ ਹੋ ਤਾਂ ਤੁਹਾਨੂੰ ਵੈਲਕਮ ਹੈ ਜੀ। ਡਬਲ ਡੋਜ਼ ਤੁਹਾਡੇ ਲੱਗੀ ਹੋਣੀ ਚਾਹੀਦੀ ਹੈ। ਜੇਕਰ ਡਬਲ ਡੋਜ਼ ਨਹੀਂ ਲੱਗੀ ਹੈ, ਖਾਸ ਕਰਕੇ ਆਸਟ੍ਰੇਲੀਅਨਸ ਨੂੰ ਜੀ, ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਨਹੀਂ। ਜੇਕਰ ਤੁਹਾਡੇ ਡਬਲ ਡੋਜ਼ ਨਹੀਂ ਲੱਗੀ, ਉਹਨਾਂ ਨੇ ਕਿਹਾ ਕਿ 14 ਦਿਨਾਂ ਦਾ ਕੁਆਰੰਟੀਨ ਕਰਨਾ ਪਵੇਗਾ ਤੁਹਾਨੂੰ ਜੇਕਰ ਕੁਇਨਜ਼ਲੈਂਡ ਆ ਰਹੇ ਹੋ ਜੀ। ਸੋ ਇਦਾਂ ਹੀ ਹਰ ਸਟੇਟ ਦੇ ਆਪਣੇ ਆਪਣੇ ਲਾਅ ਜੀ। ਜੀ ਬਰਾੜ ਸਾਹਿਬ, ਗੱਲ ਕਰ ਲੈਂਦੇ ਜੀ ਪੰਜਾਬ ਦੀ ਪੱਖ ਦਾ ਮੁੱਦਾ ਜੀ, ਸਿਆਸਤ ਦਾ ਮੁੱਦਾ। ਸੋ 2022 ਵਿਧਾਨ ਸਭਾ ਚੋਣਾਂ ਵਿਗਲ ਵੱਜ ਚੁੱਕਿਆ ਜੀ। ਲਗਾਤਾਰ ਹਰ ਇੱਕ ਪਾਰਟੀ ਆਪਣਾ ਆਪਣਾ ਜ਼ੋਰ ਲਗਾ ਰਹੀ ਹੈ। ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀ, ਤਿੰਨ ਪਾਰਟੀਆਂ, ਅਸਰ ਰਸੂਖ ਵਾਲੀਆਂ ਪਾਰਟੀਆਂ, ਰਵਾਇਤੀ ਪਾਰਟੀਆਂ। ਜੇਕਰ ਦੇਖਿਆ ਜਾਵੇ ਜੀ, ਇਹਨਾਂ ਵਿੱਚ ਅਦਲਾ ਬਦਲੀ ਦਾ ਰੁਝਾਨ ਚੱਲਿਆ ਹੋਇਆ। ਪਿੱਛੇ ਜੇ ਸਿੱਧੂ ਮੂਸੇਵਾਲ, ਜਿਹੜੇ ਕਿ ਪੰਜਾਬੀ ਗਾਇਕ ਜਿਨ੍ਹਾਂ ਨੂੰ ਕਿਹਾ ਜਾਂਦਾ ਪੌਪ ਗਾਇਕ ਕਿਹਾ ਜਾਂਦਾ, ਬੜੇ ਮਕਬੂਲ ਨੇ ਲੋਕਾਂ ਦੇ ਵਿੱਚ। ਸੋ ਉਹਨਾਂ ਨੂੰ ਜੀ ਕਾਂਗਰਸ ਪਾਰਟੀ ਨੇ ਲਿਆਏ। ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਮਨਜਿੰਦਰ ਸਿਰਸਾ ਦੀ, ਤਾਂ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਜੀ ਉਹਨਾਂ ਨੇ, ਤੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। ਕਿਸ ਤਰ੍ਹਾਂ ਦੇਖਦੇ ਹੋ ਸਿਆਸਤ ਨੂੰ? ਬਿਲਕੁਲ ਜੀ, ਪ੍ਰੋਗਰਾਮ ਦਾ ਨਾਂ ਹੀ ਦੂਜਾ ਪੱਖ ਆ ਤੇ ਆਪਾਂ ਫਿਰ ਦੂਜੇ ਪੱਖ ਹੀ ਇਹਨਾਂ ਦੇ ਦੇਖਾਂਗੇ। ਇੱਕ ਪੱਖ ਤਾਂ ਸਾਰੀ ਦੁਨੀਆ ਦੇ ਸਾਹਮਣੇ ਆ ਵੀ ਮਨਜਿੰਦਰ ਸਿੰਘ ਸਿਰਸਾ ਨੇ ਜਿਹੜੀ ਭਾਜਪਾ ਜੁਆਇਨ ਕਰ ਲਈ। ਪਹਿਲੀ ਗੱਲ ਤਾਂ ਪਹਿਲਾ ਪੱਖ ਤਾਂ ਇਹਦਾ ਇਹੀ ਬਣਦਾ ਜੀ ਵੀ ਕੋਈ ਅਤਕਥਨੀ ਨਹੀਂ ਕੀਤੀ। ਪਹਿਲੀ ਗੱਲ ਤਾਂ ਜੇ ਦੇਖਿਆ ਜਾਵੇ, ਕਿਉਂਕਿ ਭਾਜਪਾ ਜਿਹੜੀ ਉਹ ਪਿਛਲੇ 6 ਸਾਲ ਕ ਲਾ ਲਓ, ਜਦੋਂ ਦੀ ਕਿਸਾਨ ਮੋਰਚਾ ਆ ਉਦੋਂ ਤੋਂ ਹੀ ਮਨਜਿੰਦਰ ਸਿਰਸਾ ਲਈ ਬੇਗਾਨੀ ਆ। ਉਦੋਂ ਪਹਿਲਾਂ ਤਾਂ ਭਾਜਪਾ ਇਹਨਾਂ ਦੀ ਆਪਣੀ ਸੀ ਨਾ। ਉਦੋਂ ਪਹਿਲਾਂ ਤਾਂ ਅਕਾਲੀ ਦਲ ਤੇ ਇੱਕੋ ਹੀ ਗੱਲ ਸੀ, ਕੋਈ ਇਹ ਤਾਂ ਹੈ ਨਹੀਂ ਜਮਾਂ ਹੀ ਉਹਨੇ ਜੱਗੋਂ ਤੇਰਵੀਂ ਕੀਤੀ ਆ। ਇੱਕ ਪੱਖ ਤਾਂ ਇਹ ਆ, ਸਿੰਪਲੀ ਉਹ ਜਿਹੜਾ ਭਾਜਪਾ ਨਾਲ ਜੁੜਿਆ ਹੋਇਆ ਸੀ ਸਾਲ ਪਹਿਲਾਂ ਤੋਂ ਵੀ, ਤੇ ਸਾਲ ਬਾਅਦ ਵੀ ਉਹ ਜਿਹੜਾ ਕਿਸਾਨੀ ਮੋਰਚਿਆਂ ਦੇ ਦੌਰਾਨ ਆਪਦੀ ਭੂਮਿਕਾ ਨਿਭਾਉਣ ਤੋਂ ਬਾਅਦ ਉੱਥੇ ਵਾਪਸ ਚਲੇ ਗਏ। ਜਿਹੜੀ ਗੱਲ ਰਹੀ ਇੱਕ ਕਰੈਕਟਰ ਦੀ, ਇੱਕ ਕਰੈਕਟਰ ਆ ਜਿਹੜਾ ਮਨਜਿੰਦਰ ਸਿੰਘ ਸਿਰਸਾ ਦਾ, ਉਹ ਹੈਗਾ ਜੀ ਬਹੁਤ ਡਿਪਲੋਮੈਟਿਕ। ਉਹ ਕਦੇ ਵੀ ਕਿਸੇ ਵੀ ਗੱਲ ਦੇ ਵਿੱਚ ਕੰਟਰੋਵਰਸੀ ਤੋਂ ਬਚਦੇ ਰਹੇ ਆ। ਉਹਨਾਂ ਨੇ ਜੇ ਸੇਵਾ ਕੀਤੀ ਕਿਸਾਨ ਸੰਘਰਸ਼ ਦੌਰਾਨ, ਤਾਂ ਤੁਸੀਂ ਇੱਕ ਵੀ ਬਿਆਨ ਭਾਲ ਕੇ ਦੇ ਦਿਓ ਜਿੱਥੇ ਉਹ ਸਰਕਾਰ ਨੂੰ ਨਿੰਦ ਭੰਡ ਰਹੇ ਹੋਣ। ਉਹ ਦੱਸ ਰਹੇ ਆ ਵੀ ਮੈਂ ਆਹ ਖਵਾ ਰਿਹਾ, ਅਸੀਂ ਆਹ ਕਰ ਰਹੇ ਹਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਰ ਰਹੀ ਆ, ਉਹ ਕਰ ਰਹੀ ਆ। ਉਹ ਜਿਹੜਾ ਕਰ ਰਹੇ ਸੀ ਉਹ ਇੱਕ ਉਹਨਾਂ ਦੇ ਜਿਹੜੇ ਅਹੁਦੇ ਤੇ ਬੈਠੇ ਸੀ ਉਹਨਾਂ ਦੀਆਂ ਡਿਊਟੀਆਂ ਤੇ, ਉੱਥੇ ਕੋਈ ਵੀ ਬੰਦਾ ਹੁੰਦਾ ਉਹਨੂੰ ਵੀ ਇਹੀ ਚੀਜ਼ਾਂ ਹੀ ਕਰਨੀਆਂ ਚਾਹੀਦੀਆਂ ਸੀ ਤੇ ਕਰਨੀਆਂ ਹੁੰਦੀਆਂ ਤੇ ਕਰਦੇ ਵੀ ਆ। ਜੇ ਮੈਂ ਆਪਣਾ ਵੀ ਨਿੱਜੀ ਤੌਰ ਤੇ ਲਾਵਾਂ ਤਾਂ ਅਸੀਂ ਹੁਣ ਨਿੱਜੀ ਤੌਰ ਤੇ ਅਸੀਂ ਇਕੱਲੇ ਨੇ ਜਿੰਨੇ ਜੋਗੇ ਸੀ ਆਪਾਂ ਸਪੋਰਟ ਕੀਤੀ ਆ, ਸਭ ਨੇ ਕੀਤੀ ਆ। ਤੇ ਜੇ ਭਾਈ ਮੇਰੇ ਕੋਲੇ ਵੀ ਪਾਵਰ ਹੋਵੇ, ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਰਗੀ ਜਿਹਦਾ ਕਰੋੜਾਂ ਦਾ ਬਜਟ ਹੋਵੇ ਤੇ ਉਹਦੀ ਸੇਵਾ ਉਹਦੇ ਚ ਮੂਹਰੇ ਲੱਗ ਕੇ ਸੇਵਾ ਕਰਨੀ ਹੋਵੇ, ਤਾਂ ਮੈਂ ਵੀ ਸਾਰੇ ਕੈਮਰਿਆਂ ਮੂਹਰੇ ਬੜੀ ਛੇਤੀ ਆ ਸਕਦਾ, ਵਧੀਆ ਗੱਲਾਂ ਵੀ ਕਰ ਸਕਦਾ, ਬਹੁਤ ਸਾਰੀਆਂ ਡਿਪਲੋਮੈਟਿਕ ਤਰੀਕੇ ਨਾਲ ਜਿਹੜੀ ਲੋਕਾਂ ਦੀ ਸਿਮਤੀ ਵੀ ਲੈ ਸਕਦਾ। ਪਰ ਇਹ ਸਿਮਤੀ ਤਾਂ ਉਹਨਾਂ ਨੂੰ ਜ਼ਿਆਦਾ ਜਾਂਦੀ ਆ ਜਿਨ੍ਹਾਂ ਨੇ ਆਪਦੀ ਜੇਬ ਚੋਂ ਇਸ ਟਾਈਮ 'ਚ ਖੜੇ ਆ। ਸੋ ਅਗਲਾ ਪੱਖ ਆ ਜੇ ਆਪਾਂ ਦੇਖੀਏ ਮਨਜਿੰਦਰ ਸਿੰਘ ਸਿਰਸਾ ਦਾ, ਉਹ ਆ ਜੀ ਜਿਹੜਾ ਦੱਸਿਆ ਜਾ ਰਿਹਾ ਵੀ ਕਹਿੰਦੇ ਕੋਈ ਤੋਂ ਮਜਬੂਰੀ ਹੋ ਗਈ। ਸੋ ਕੋਈ ਮਜਬੂਰੀ ਜਿਹੜੀ ਕ੍ਰੀਏਟ ਹੋਈ ਆ, ਜੇ ਉਹਦੇ ਥੋੜੇ ਜਿਹੇ ਤੱਥ ਮਿਲਾਈਏ ਤਾਂ ਤੱਥਾਂ ਦੇ ਆਧਾਰ ਤੇ ਇਹ ਲੱਗਦਾ ਵੀ 2 ਦਿਨ ਪਹਿਲਾਂ ਜਿਹੜਾ ਬੰਦਾ ਬੰਬੇ ਬੈਠਾ ਤੇ ਇਹ ਗੱਲਾਂ ਕਰ ਰਿਹਾ ਵੀ ਛੇਤੀ ਕੰਗਣਾ ਰਣੌਤ ਨੂੰ ਫੜੋ, ਤਾਂ ਇੱਥੇ
ਮੈਂ ਸਾਰੀ ਗੱਲ ਸੁਣਾਉਣ ਨਾਲ ਨਾ ਮੈਂ ਇੱਕ ਛੋਟੀ ਜੀ ਤੁਹਾਨੂੰ ਬਾਤ ਵਾਲੀ ਗੱਲ ਸੁਣਾ ਦਿੰਦਾ। ਬਾਤ ਵੀ ਕੀ ਸੁਣਾਉਣੀ ਆ, ਬਾਤ ਦਾ ਇੱਕ ਮੁਹਾਂਦਰਾ ਸੁਣਾ ਦਿੰਦਾ ਵੀ ਅਕਸਰ ਬਚਪਨ 'ਚ ਅਸੀਂ ਸਾਰਿਆਂ ਨੇ ਬਾਤ ਸੁਣੀ ਹੋਣੀ ਆ ਵੀ ਇੱਕ ਰਾਜਾ ਸੀ, ਇੱਕ ਰਾਜੇ ਦੀ ਰਖੈਲ ਸੀ। ਉਹ ਰਖੈਲ ਕਹਿੰਦੇ ਉਹਨੇ ਖਣ ਪੱਟੀ ਲੈ ਕੇ ਪੈ ਗਈ। ਸ਼ਾਇਦ ਅੱਜ ਦੇ ਜਵਾਕਾਂ ਨੂੰ ਖਣ ਪੱਟੀ ਦਾ ਪਤਾ ਨਾ ਹੋਵੇ। ਤੇ ਖਣ ਪੱਟੀ ਲੈ ਕੇ ਪੈ ਗਈ। ਉਹ ਆਦੀ ਵੀ ਜੇ ਰਾਜਾ ਮੈਨੂੰ ਜਾਂ ਤਾਂ 2 ਘੰਟਿਆਂ 'ਚ 4 ਦਿਨਾਂ 'ਚ 2 ਦਿਨਾਂ 'ਚ ਆਹ ਕਰਕੇ ਦੇ, ਜੇ ਨਹੀਂ ਕਰਕੇ ਦੇਗਾ ਤਾਂ ਫਿਰ ਕਿ ਮੈਂ ਤਾਂ ਐਂ ਪਈ ਰਹੂੰਗੀ। ਤੇ ਰਾਜਾ ਫਿਰ ਉਹਦੀਆਂ ਮੰਗਾਂ ਜਾਇਜ਼ ਨਜਾਇਜ਼ ਮੰਗਾਂ ਮੰਨ ਦਿੰਦਾ ਸੀ। ਸੋ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਲੱਗਦਾ 2 ਦਿਨ ਪਹਿਲਾਂ ਜਿਹੜਾ ਕੰਗਣਾ ਰਣੌਤ ਨੂੰ ਉਹਨੇ ਜਾ ਕੇ ਬੰਬੇ 'ਚ ਘੇਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉੱਥੇ ਜਿਹੜੀ ਉਹ ਇਹ ਬਾਤ ਵਾਲੀਆਂ ਕਹਾਣੀਆਂ ਹੋਈਆਂ ਹੋਣੀਆਂ ਤੇ ਫਿਰ ਰਾਜੇ ਨੇ 2 ਦਿਨਾਂ ਦੇ ਵਿੱਚ ਜਿਹੜਾ ਸਕੰਜਾ ਕੱਸ ਕੇ ਤੇ ਉਸੇ ਮਨਜਿੰਦਰ ਸਰਸਾ ਨੂੰ ਜਿਹੜਾ ਬੀਜੇਪੀ ਨੂੰ ਜਾਂ ਬੀਜੇਪੀ ਨਾ ਕਹੀਏ ਤੇ ਕੰਗਣਾ ਰਣੌਤ ਬਾਰੇ ਤਾਂ ਬੜੇ ਤਿੱਖੇ ਤੇਵਰ ਸੀਗੇ ਜਿਨ੍ਹਾਂ ਦੇ, ਤੇ ਉਹ ਕਿਤੇ ਨਾ ਕਿਤੇ ਜਮਾ ਹੀ ਸਵਿਚ ਹੀ ਆਫ ਹੋ ਗਈ। ਸੋ ਇਹ ਵੀ ਇੱਕ ਪੱਖ ਹੋ ਸਕਦਾ ਵੀ ਰਾਣੀ ਨੇ ਖਣ ਪੱਟੀ ਲਈ ਹੋਵੇ ਜੀ। ਇਹਦੇ ਵਿੱਚ ਆਪਾਂ ਹੋਰ ਵੀ ਬਹੁਤ ਸਾਰੇ ਪੱਖ ਵਿਚਾਰ ਸਕਦੇ ਹਾਂ। ਜੇ ਕਹੀਏ ਤਾਂ ਹੋ ਸਕਦਾ ਵੀ ਕਿਤੇ ਨਾ ਕਿਤੇ ਜਿਹੜੀ ਪਿਛਲੀ ਹਾਰ ਸੀ, ਜਿਹੜੀ ਚੋਣਾਂ ਦੇ ਵਿੱਚ ਹਾਰ ਸੀ, ਪਰ ਉਦੋਂ ਬਾਅਦ ਉਹਨਾਂ ਨੂੰ ਇੱਕ ਨਾਮਜ਼ਦ ਕਰ ਦਿੱਤਾ, ਨਾਮਜ਼ਦ ਕਰਕੇ ਪ੍ਰਧਾਨ ਬਣਾਇਆ ਗਿਆ। ਪਰ ਜਿਹੜੀ ਸਿਆਸਤ ਆ ਨਾ ਸਾਨੂੰ ਕਈ ਵਾਰੀ ਹੋਰ ਢੰਗ ਨਾਲ ਦਿਖਦੀ ਹੁੰਦੀ ਆ। ਪਰ ਮੈਨੂੰ ਜਿੱਥੋਂ ਤੱਕ ਲੱਗਦਾ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਸੁਖਬੀਰ ਬਾਦਲ ਹੋਰਾਂ ਨਾਲ ਵੀ ਜਿਹੜੇ ਰਿਲੇਸ਼ਨ ਆ ਉਹ ਸਹੀ ਨਹੀਂ ਤੇ ਕਈ ਵਾਰੀ ਕੀ ਹੁੰਦਾ ਵੀ ਨਾਲ ਖੜਾ ਕੇ ਹਰਾਇਆ ਜਾਂਦਾ। ਤਾਂ ਹੋ ਸਕਦਾ ਵੀ ਉਹ ਉਸ ਢੰਗ ਨਾਲ ਵੀ ਜਿਹੜੀਆਂ ਉਹਦੇ ਫਰਕ ਉਤਰਨ ਲਈ, ਉਹਦੀ ਪਾਵਰ ਘਟਾਉਣ ਲਈ ਅਕਾਲੀ ਦਲ ਨੇ ਵੀ ਆਪਦਾ ਤੀਰ ਜਿਹੜਾ ਇਹਨਾਂ ਨੂੰ ਚਲਾਇਆ ਹੋਵੇ ਤੇ ਫਿਰ ਆਪਦੀ ਛਤਰਸ਼ਾਹ ਰਹਿਮੋ ਕਰਮ ਦੇ ਨਾਲ ਉਹਨਾਂ ਨੂੰ ਫਿਰ ਉਹ ਚੇਅਰ ਲੈ ਕੇ ਦਿੱਤੀ ਹੋਵੇ ਤਾਂ ਕਿ ਇਹ ਸਦਾ ਲਈ ਸਾਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਰਹੇ ਵੀ ਉਹ ਜਿਆਦਾ ਨਾ ਜੇ। ਇਹ ਵੀ ਇੱਕ ਪੱਖ ਹੈਗਾ ਜੀ। ਤੇ ਗੱਲ ਕਰਦੇ ਹਾਂ ਜੀ, ਸਿੱਧੂ ਮੂਸੇਵਾਲ ਦੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ। ਕਈ ਜਿਹੜੇ ਫੈਨਸ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ, ਪਰ ਜਿਹੜੇ 70% ਲੋਕ ਨੇ ਜੀ ਉਹਨਾਂ ਦੇ ਖਿਲਾਫ ਨੇ। ਉਹਨਾਂ ਨੂੰ ਕਹਿ ਰਹੇ ਨੇ ਕਿ ਜਿਹੜੀ ਕਾਂਗਰਸ ਪਾਰਟੀ ਹੈ ਸਾਰੀ ਭੰਡਾ ਦੀ ਬਣ ਗਈ ਹੈ ਕਿਉਂਕਿ ਸਿੱਧੂ ਆਪਣਾ ਨਵਜੋਤ ਸਿੱਧੂ ਅਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਤੇ ਨਾਲ ਹੀ ਜਿਹੜੇ ਹੋਰ ਵੀ ਚੰਨੀ ਨੂੰ ਵੀ ਲੋਕੀ ਕਾਫੀ ਉਹਦੇ ਮੇਮਸ ਬਣ ਰਹੇ ਨੇ ਕਿਉਂਕਿ ਚੰਨੀ ਸਾਹਿਬ ਹਮੇਸ਼ਾ ਕਹਿ ਦਿੰਦੇ ਨੇ ਕਿ ਆਹ ਵੀ ਕੰਮ ਉਹਨਾਂ ਨੇ ਕੀਤਾ, ਉਹ ਵੀ ਕੰਮ ਉਹਨਾਂ ਨੇ ਕੀਤਾ। ਸੋ ਇਸ ਚੀਜ਼ਾਂ ਨੂੰ ਲੈ ਕੇ ਲੋਕਾਂ ਨੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਖਾਸ ਕਰਕੇ ਟਿਕਟੌਕ ਦਾ ਜ਼ਮਾਨਾ ਹੈ ਜੀ, ਉਸ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਮੁੱਖ ਮੰਤਰੀ ਦੇ ਉੱਤੇ ਤਵਾ ਲਾਉਂਦੀਆਂ ਜਾਂ ਇਸ ਕਾਂਗਰਸ ਪਾਰਟੀ ਦੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਉੱਤੇ ਤਵਾ ਲਗਾਉਂਦੀਆਂ ਦਿਖ ਰਹੀਆਂ ਜੀ। ਕੀ ਕਹਿਣਾ ਚਾਹੁੰਦੇ ਹੋ ਸਿੱਧੂ ਮੂਸੇਵਾਲ ਬਾਰੇ? ਬਿਲਕੁਲ ਜੀ, ਦੇਖੋ ਸਾਡਾ ਸੋਚ ਦਾ ਇੱਕ ਨਜ਼ਰੀਆ ਜਿਹਾ ਬਣ ਗਿਆ। ਅਸੀਂ ਨਾ ਗੇਮ ਚੇਂਜਰ ਦੀ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਿਹਨੂੰ ਕੀ ਕਹਿ ਦਿੰਦੇ ਆ। ਸਿੱਧੂ ਮੂਸੇਵਾਲੇ ਨੂੰ ਜਿਹੜਾ ਇੱਕ ਇਸ ਢੰਗ ਨਾਲ ਪੇਸ਼ ਕੀਤਾ ਗਿਆ ਵੀ ਉਹਨੂੰ ਇੱਕ ਗੇਮ ਚੇਂਜਰ ਦੇ ਤੌਰ ਤੇ ਮੰਨਿਆ ਗਿਆ। ਠੀਕ ਆ, ਮਿਊਜ਼ਿਕ ਇੰਡਸਟਰੀ ਦੇ ਵਿੱਚ ਉਹਨੇ ਫਰੈਸ਼ਨੈਸ ਲੈ ਕੇ ਆਇਆ, ਫਰੈਸ਼ ਮਿਊਜ਼ਿਕ ਲੈ ਕੇ ਆਇਆ, ਫਰੈਸ਼ ਆਈਡੀਆ ਲੈ ਕੇ ਆਇਆ ਤੇ ਉਹਨੇ ਇੱਕ ਆਪਦੀ ਵੱਖਰੀ ਲੈ ਚਲਾਈ ਤੇ ਉਹਦੇ ਵਿੱਚ ਉਹਨੇ ਜਿਹੜੀ ਆਪਦੀ ਸ਼ੈਲਟਰ ਵੀ ਦਿੱਤੀ ਵੀ ਜਿਹੜਾ ਰੈਪ ਹੁੰਦਾ, ਰੈਪ ਦੇ ਵਿੱਚ ਆਪਦੇ ਗੁਣਗਾਨ ਗਾਏ ਕੀਤੇ ਜਾ ਸਕਦੇ ਜਿੱਦਾਂ ਕਿ ਅਕਸਰ ਉਹ ਆਪਣੇ ਗੁਣਗਾਨ ਕਰਦਾ। ਇੱਥੋਂ ਤੱਕ ਤਾਂ ਹੁੰਦੀ ਹੈ ਠੀਕ ਗੱਲ। ਪਰ ਜੇ ਕਹੀਏ ਵੀ ਉਹ ਸਮਾਜ ਦਾ ਗੇਮ ਚੇਂਜਰ ਬਣ ਗਿਆ ਜਾਂ ਸਮਾਜ ਲਈ ਜਾਂ ਦੇਸ਼ ਲਈ ਜਾਂ ਮੁਲਕ ਲਈ, ਉਹ ਨਹੀਂ ਹੈ। ਜੇ ਕਦੇ ਵੀ ਇੱਕ ਇਨਸਾਨੀ ਫਿਤਰਤ ਆ ਵੀ ਜਦੋਂ ਮੈਂ ਉਹਦੀ ਭਾਸ਼ਾ 'ਚ ਜੇ ਗੱਲ ਕਹਾਂ, ਜਦੋਂ 21 ਸਾਲ ਦੇ ਮੁੰਡੇ ਨੂੰ ਕੋਈ ਬਾਈ ਕਹਿੰਦਾ ਨਾ, ਮੀਨਸ ਸਤਿਕਾਰ ਦਿੰਦਾ, ਤਾਂ ਉਹਦਾ ਵਿਗੜਨਾ ਲਾਜ਼ਮੀ ਆ। ਉਹਦਾ ਦਿਮਾਗ ਖਰਾਬ ਹੋਣਾ ਲਾਜ਼ਮੀ ਆ, ਉਹਦੇ ਸਿਰ ਫਤੂਰ ਚੜਨਾ ਲਾਜ਼ਮੀ ਆ। ਦੇਖੋ ਕੁਝ ਚੀਜ਼ਾਂ ਉਹਦੇ ਪੱਖ ਦੀਆਂ ਜਿਹੜੀਆਂ ਮੈਨੂੰ ਸਦਾ ਚੰਗੀਆਂ ਲੱਗੀਆਂ, ਮੈਂ ਸਦਾ ਉਹਨਾਂ ਦਾ ਇਸ ਗੱਲ ਦੇ ਵਿੱਚ ਲਿਖਿਆ ਬੋਲਿਆ ਕਿਹਾ ਵੀ ਹਾਂ ਭਾਈ ਸਿੱਧੂ ਮੂਸੇਵਾਲੇ ਨੇ ਜਿਹੜੇ 2-4 ਟ੍ਰੈਂਡ ਪਾਏ ਆ ਆਪਦੇ ਘਰੇ ਰਹਿਣ ਦਾ, ਪਿੰਡ 'ਚ ਰਹਿਣ ਦਾ, ਸਿੰਪਲ ਬਿਨਾਂ ਬ੍ਰਾਂਡ ਤੋਂ ਕੱਪੜੇ ਪਾਉਣ ਦਾ ਤੇ ਸਿੱਧ ਪੱਧਰੇ ਜਿਹੇ ਤੌਰ ਤੇ ਰਹਿਣ ਦਾ ਤੇ ਨੋਰਮਲ ਜ਼ਮੀਨੀ ਗੱਲਾਂ ਕਰਨ ਦਾ, ਉਹਨਾਂ ਦੀ ਮੈਂ ਸਦਾ ਅੱਜ ਵੀ ਮੈਂ ਪ੍ਰੇਜ਼ ਕਰਦਾ। ਪਰ ਇਹਦਾ ਇੱਕ ਪੱਖ ਇਹ ਵੀ ਆ ਵੀ ਜਿਹੜਾ ਜਦੋਂ ਦਿਮਾਗ ਦੇ ਵਿੱਚ ਇਹਦੀਆਂ ਚੀਜ਼ਾਂ ਚੜ ਜਾਂਦੀਆਂ, ਜਦੋਂ ਪਹਿਲੀ ਵਾਰ ਮਾਨਸਾ ਦੇ ਵਿੱਚ ਇਕੱਠ ਕੀਤਾ ਇਸ ਕਿਸਾਨ ਸੰਘਰਸ਼ ਦੌਰਾਨ, ਉਦੋਂ ਇੱਕ ਬੰਦੇ ਨੇ ਫਿਰ ਸਟੇਜ ਦੇ ਉੱਤੇ ਬੋਲਤਾ ਸੀ ਸਾਡਾ ਬਾਈ ਅਗਲਾ MLA, ਤਾਂ ਉਦੋਂ ਕਿਤੇ ਨਾ ਕਿਤੇ ਇੱਕ ਤਾਂ ਜਾਗ ਲੱਗ ਗਿਆ ਸੀ। ਜਾਂ ਪਿੰਡ ਦੀ ਸਰਪੰਚੀ ਲੈਣ ਵੇਲੇ ਵੀ ਜਿਹੜਾ ਸਿਆਸਤ ਦੇ ਵਿੱਚ ਹਿੱਸਾ ਲਿਆ ਸੀ, ਮੈਂ ਉਦੋਂ ਵੀ ਆਪਦੇ ਬੰਨਿਓ ਪ੍ਰੈਡਿਕਟ ਕੀਤਾ ਸੀ ਇਹ ਬੰਦਾ ਗਾਂ ਨੂੰ MLA ਵਾਲੇ ਪਾਸੇ ਵੀ ਆਊਗਾ ਜੀ। ਇਹ ਕੋਈ ਬੁਰਾਈ ਗੱਲ ਨਹੀਂ ਹੈ, ਬੁਰਾ ਨਹੀਂ ਹੈ ਜੇ ਉਹਦੇ ਲੋਕ ਫੋਲੋਅਰ ਆ ਤੇ ਜੇ ਉਹ ਸਿਆਸਤ ਕਰਨੀ ਚਾਹੁੰਦਾ ਤੇ ਜੇ ਪਿੰਡ 'ਚੋਂ ਵਧੀਆ ਉਹਨੇ ਗਲੀਆਂ ਨਾਲੀਆਂ ਬਣਾਤੀਆਂ, ਵਧੀਆ ਕੰਮ ਦਿੱਤਾ, ਤਾਂ ਕਿਉਂ ਨਾ ਉਹਨੂੰ MLA ਦਾ ਵੀ ਰੁਤਬਾ ਦਿੱਤਾ ਜਾਵੇ। ਹੁਣ ਮਸਲਾ ਕਿੱਥੇ ਆਉਂਦਾ? ਮਸਲਾ ਇਹ ਆਉਂਦਾ ਵੀ ਲੋਕ ਨਾਰਾਜ਼ ਹੋਇਆ ਵੀ ਉਹਨੇ ਕਾਂਗਰਸ ਨੂੰ ਕਿਉਂ ਜੁਆਇਨ ਕੀਤਾ। ਪਰ ਜੇਕਰ ਦੇਖਿਆ ਜਾਵੇ ਬਰਾੜ ਸਾਹਿਬ, ਬਹੁਤ ਸਾਰੇ ਅਜਿਹੇ ਲੋਕ ਨੇ
ਪੰਜਾਬ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਨੇ ਜਾਂ ਜਿਨ੍ਹਾਂ ਨੇ ਸਮਾਜਿਕ ਕੰਮ ਕੀਤੇ ਨੇ ਜਾਂ ਕਿਤੇ ਨਾ ਕਿਤੇ ਉਹਨਾਂ ਦਾ ਸਿਆਸਤ ਵੱਲ ਰੁਝਾਨ ਵੀ ਹੈ, ਪਰ ਉਹਨਾਂ ਨੂੰ ਅਣਗੌਲਿਆ ਜਾਂਦਾ ਹੈ ਜਾਂ ਖਾਸ ਕਰਕੇ ਜਿਹੜੇ ਦਿੱਗਜ ਹੈਗੇ ਨੇ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਜਾਂ ਈਡੀ ਦੇ ਛਾਪੇ ਮਰਵਾ ਕੇ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਰੋਲਿਆ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਪਾਰਟੀ ਦੇ ਵਿੱਚ। ਸੋ ਇਹ ਨਵੇਂ ਚਿਹਰੇ ਲੈ ਕੇ ਆਉਣੇ ਜੀ ਜਿਹੜੇ ਜਿਨ੍ਹਾਂ ਦਾ ਕੋਈ ਜ਼ਿਆਦਾ ਸਮਾਜਿਕ ਦੇਣਦਾਰ ਨਹੀਂ ਨੇ ਉਹ, ਜਾਂ ਫਿਰ ਜੇ ਉਹਨਾਂ ਦਾ ਕੋਈ ਸਮਾਜ ਦੇ ਵਿੱਚ ਕੋਈ ਵੀ ਯੋਗਦਾਨ ਨਹੀਂ ਹੈ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਉਸ ਇਨਸਾਨਾਂ ਨੂੰ ਉਹਨਾਂ ਵਿਅਕਤੀਆਂ ਨੂੰ ਅੱਗੇ ਲੈ ਕੇ ਆਇਆ ਜਾ ਰਿਹਾ ਸਿਰਫ ਇਸ ਕਰਕੇ ਕਿ ਉਹ ਆਪਣੇ ਗਾਇਕੀ ਜਾਂ ਐਕਟਿੰਗ ਜਾਂ ਕਿਸੇ ਹੋਰ ਚੀਜ਼ ਕਰਕੇ ਮਕਬੂਲ ਨੇ, ਬਜਾਏ ਕਿ ਜਿਹੜੀ ਕੁਆਲੀਫਿਕੇਸ਼ਨ ਹੈ, ਲੋਕਾਂ ਦਾ ਐਕਸਪੀਰੀਅੰਸ ਹੈ ਜਾਂ ਜਿਨ੍ਹਾਂ ਨੇ ਸਮਾਜਿਕ ਮੁੱਦੇ ਉਠਾਏ ਨੇ, ਕੰਮ ਕੀਤੇ ਨੇ, ਉਹਨਾਂ ਨੂੰ ਅੱਗੇ ਲੈ ਕੇ ਆਉਣ ਦੇ। ਦੇਖੋ ਜੀ, ਸ਼ਾਇਦ ਤੁਸੀਂ ਜੇ ਇੰਡੀਅਨ ਸੰਵਿਧਾਨ ਤੋਂ ਜਾਣੂ ਹੋ ਪੂਰੀ ਤਰ੍ਹਾਂ ਤੇ ਜਾਂ ਇੰਡੀਅਨ ਪੋਲਿਟਿਕਸ ਨੂੰ ਫੋਲੋ ਕਰਦੇ ਆ ਤਾਂ ਇੱਕ ਨਾ ਇਹਦੇ 'ਚ ਇਹ ਵੀ ਜ਼ਰੂਰੀ ਅੰਗ ਆ ਵੀ ਸਮਾਜ ਦੇ ਹਰ ਹਿੱਸੇ 'ਚੋਂ ਉਹਦਾ ਨੁਮਾਇੰਦਾ ਆ ਕੇ ਨੁਮਾਇੰਦਗੀ ਕਰੇ, ਜਿਹਦੀ ਖਾਨਾ ਪੂਰਤੀ ਅਕਸਰ ਰਾਜ ਸਭਾ ਦੇ ਮੈਂਬਰ ਬਣਾ ਕੇ ਕੀਤੀ ਜਾਂਦੀ ਆ। ਵੀ ਜਾਂ ਕਿ ਦੇਸ਼ ਦੇ ਜਦੋਂ ਵੀ ਕੋਈ ਕਾਨੂੰਨ ਬਣਨ ਤਾਂ ਉਦੋਂ ਰਾਜ ਸਭਾ ਦੇ ਵਿੱਚ ਕੋਈ ਅਦਾਕਾਰ ਵੀ ਬੈਠਾ ਹੋਵੇ, ਰਾਜ ਸਭਾ ਦੇ ਵਿੱਚ ਕੋਈ ਖਿਡਾਰੀ ਵੀ ਬੈਠਾ ਹੋਵੇ, ਰਾਜ ਸਭਾ ਦੇ ਵਿੱਚ ਹੋਰ ਵੀ ਹਰ ਪਹਿਲੂ ਦਾ ਬੰਦਾ ਬੈਠਾ ਹੋਵੇ ਤਾਂ ਕਿ ਉਹ ਉਸ ਬਰਾਦਰੀ ਦਾ ਪੱਖ ਰੱਖ ਸਕੇ। ਸੋ ਇਹਦੇ 'ਚ ਮੈਂ ਕੋਈ ਬੁਰਾਈ ਨਹੀਂ ਮੰਨਦਾ। ਜੇ ਕਿਸੇ ਪਾਰਟੀ ਦੇ ਜ਼ਰੀਏ ਕੋਈ ਸਪੋਰਟਸ ਪਰਸਨ ਆਉਂਦਾ, ਕੋਈ ਅਦਾਕਾਰ ਆਉਂਦਾ, ਸਿੰਗਰ ਆਉਂਦਾ, ਤਾਂ ਉਹ ਉਸ ਦਾਇਰੇ ਦੇ ਜਿਹੜੇ ਹੱਕ ਆ ਉਹਨਾਂ ਹੱਕਾਂ ਲਈ ਲੜ ਸਕਦਾ, ਉਹਨਾਂ ਲਈ ਗੱਲ ਕਰ ਸਕਦਾ। ਸੋ ਕੋਈ ਬੁਰਾਈ ਨਹੀਂ। ਬੁਰਾਈ ਸਿੱਧੂ ਮੂਸੇਵਾਲੇ ਦੇ ਮਾਮਲੇ 'ਚ ਤਾਂ ਸਿਰਫ ਇੱਕੋ ਹੀ ਗੱਲ ਸਾਹਮਣੇ ਆਉਂਦੀ ਆ ਵੀ ਇੱਕ ਤਾਂ ਜਿਹੜੀ ਉਹਦਾ ਏਜ ਫੈਕਟਰ ਹੈ ਨਾ, ਏਜ ਫੈਕਟਰ ਦੇ ਵਿੱਚ ਉਹਨੇ ਯੂਥ ਆ ਜਿਹੜਾ ਯੂਥ ਨੂੰ ਜਿਹੜੀਆਂ ਗੱਲਾਂ ਉਹਨੇ ਆਪਦਾ ਐਟੀਟਿਊਡ ਜਾਂ ਉਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਤੇ ਸਿਆਸਤ ਇੱਕ ਬਿਲਕੁਲ ਵੱਖਰੀ ਚੀਜ਼ ਆ। ਹਾਂ, ਦੂਜੇ ਪਾਸੇ ਮੈਂ ਜਿਵੇਂ ਕਿਹਾ ਵੀ ਪਿੰਡ ਦੀ ਸਰਪੰਚੀ 'ਚ ਚੰਗਾ ਜੇ ਰੋਲ ਕੀਤਾ ਤਾਂ ਉਹਨਾਂ ਨੂੰ ਚੱਲ ਸਿਆਸਤ 'ਚ ਆ ਜਾਣਾ ਚਾਹੀਦਾ। ਪਰ ਸਿਆਸਤ ਦੇ ਵਿੱਚ ਜੇ ਸਿੱਧੂ ਮੂਸੇਵਾਲਾ ਆਪਦੀ ਸਟੇਜ ਦੇ ਉੱਤੇ ਇਕੱਠ ਕਰ ਸਕਦਾ, ਉਹ ਆਪਦਾ ਰਸ਼ ਕਰ ਸਕਦਾ, ਕਿਸਾਨ ਯੂਨੀਅਨ ਦੇ ਇਹਦੇ ਕਿਸਾਨਾਂ ਦੇ ਮਸਲੇ 'ਚ ਵੀ ਉਹਨੇ ਰਸ਼ ਕਰਕੇ ਦਿਖਾਇਆ, ਤਾਂ 50,000 ਵੋਟ ਉਹਦੇ ਲਈ ਕੋਈ ਖਾਸ ਗੱਲ ਨਹੀਂ ਸੀ ਜੇ ਉਹ ਆਜ਼ਾਦ ਤੌਰ ਤੇ ਬਿਨਾਂ ਕਿਸੇ ਪਾਰਟੀ ਦੇ ਡਿਕਲੇਅਰ ਕਰਦਾ ਵੀ ਮੈਂ ਖੜਾ ਹੁੰਨਾ ਤੇ ਮੈਨੂੰ ਵੋਟਾਂ ਪਾਓ ਤੇ ਜਿੱਤ ਸਕਦਾ ਸੀ। ਕੋਈ ਇਹ 'ਚ ਉਹ ਨਹੀਂ ਸੀ, ਕੋਈ ਮੈਨੂੰ ਨਹੀਂ ਲੱਗਦਾ ਉਹਦੇ ਕੋਈ ਢਿੱਕਾ ਆਉਣਾ ਸੀ ਤੇ ਉਹਦਾ ਕੱਦ ਵੀ ਵੱਡਾ ਹੋਣਾ ਸੀ, ਨਾਮ ਵੀ ਉਹਦਾ ਬਣਨਾ ਸੀ। ਪਰ ਇੱਕ ਪੱਖ ਹੁਣ ਜਿਹੜਾ ਆਪਾਂ ਇਹਦਾ ਵਿਚਾਰਨਾ, ਉਹ ਪੱਖ ਇਹ ਹੈ ਜੀ ਵੀ ਹੋ ਸਕਦਾ ਜਿਵੇਂ ਤੁਸੀਂ ਈਡੀ ਦੀਆਂ ਗੱਲਾਂ ਕੀਤੀਆਂ, ਹੋ ਸਕਦਾ ਜਿਵੇਂ ਇਹਦੇ ਨਾਲ ਅਸਲੇ ਵਾਲਾ ਕਾਂਡ ਕਰਵਾਇਆ ਗਿਆ ਜਾਂ ਕੀਤਾ ਗਿਆ ਬੰਦੂਕ ਵਾਲਾ, ਗਾਣੇ 'ਚ ਗੱਲ ਕਰਨੀ ਹੋਰ ਚੀਜ਼ ਹੁੰਦੀ ਆ। ਗਾਣੇ 'ਚ ਕਹਿਣਾ ਵੀ ਮੈਂ ਸ਼ੇਰ ਆ, ਬੱਬਰ ਸ਼ੇਰ ਆ, ਉਹਦੇ ਤੇ ਕੋਈ ਜ਼ੋਰ ਨਹੀਂ ਲੱਗਦਾ। ਪਰ ਜਦੋਂ ਪੁਲਿਸ ਦੇ ਧੱਕੇ ਚੜ੍ਹਦਾ ਬੰਦਾ, ਕਾਨੂੰਨੀ ਦਾਅ ਪੇਚਾਂ ਦੇ ਧੱਕੇ ਚੜ੍ਹਦਾ ਤੇ ਜਦੋਂ ਉਹਨੂੰ ਭੁੰਜੇ ਬਿਠਾਇਆ ਜਾਂਦਾ, ਉਦੋਂ ਪਤਾ ਲੱਗਦਾ ਵੀ ਅਸਲ ਪਾਵਰ ਕੀ ਕਰ ਸਕਦੀ ਹੈ ਤੁਹਾਨੂੰ। ਉਦੋਂ ਤੁਹਾਡੀ ਬਿਲਨੈਸ ਦੀ ਪਤਾ ਲੱਗਦਾ ਕਿੰਨੀ ਕੁ ਸਟਰੋਂਗ ਆ ਤੁਸੀਂ। ਸੋ ਕੋਸ਼ਿਸ਼ ਜਿਹੜੀ ਇਸ ਬੰਦੇ ਨੇ ਜਿਹੜੀ ਗਾਉਣ ਵਜਾਉਣ 'ਚ ਉਹ ਕੀਤੀ ਤੇ ਉਸ ਦੇ ਨਾਲ ਇਹਨੇ ਫੋਲੋਅਰ ਖੜੇ ਕੀਤੇ, ਉਹ ਫੋਲੋਅਰਾਂ ਨੂੰ ਦੇਖ ਕੇ ਹੋ ਸਕਦਾ ਇਹਨਾਂ ਨੇ ਕਾਂਗਰਸ ਦਾ ਇਹ ਵਿਚਾਰ ਆਇਆ ਵੀ ਇਹਦੇ ਫੋਲੋਅਰਸ ਨੂੰ ਅਸੀਂ ਬਣਾ ਲਈਏ, ਤਾਂ ਉਹਨਾਂ ਨੇ ਇਹਨਾਂ ਦੀ ਕੋਈ ਦੁੱਖ ਦੀ ਰਗ ਵੀ ਨੱਪ ਲਈ ਹੋਵੇ ਤੇ ਵੀ ਭਾਈ ਨਹੀਂ ਤਾਂ ਕੇਸ ਚੱਲਦੇ ਆ, ਦੱਸ ਫਿਰ ਕਿਵੇਂ ਕਰਨਾ। ਕਿਉਂਕਿ ਪਹਿਲੀ ਨਜ਼ਰੇ ਜਿਹੜਾ ਜਦੋਂ ਜੁਆਇਨਿੰਗ ਕਰ ਰਹੇ ਆ, ਜਿਹੜੀ ਉਹਨਾਂ ਦੇ ਜਿਹੜੀ ਫੇਸ ਰੀਡਿੰਗ ਆ, ਜੋ ਉਹਨਾਂ ਦਾ ਫੇਸ ਦੱਸ ਰਿਹਾ, ਉਹ ਕੋਈ ਏਡਾ ਪ੍ਰਭਾਵਿਤ ਕਰਨ ਵਾਲਾ ਫੇਸ ਨਹੀਂ। ਉਹ ਇੱਕ ਚੜ੍ਹਦੀ ਕਲਾ ਵਾਲਾ ਨੌਜਵਾਨ ਆ, ਚੜ੍ਹਦੀ ਕਲਾ ਦੀਆਂ ਗੱਲਾਂ ਕਰਦਾ, ਪੋਜ਼ਿਟਿਵ ਗੱਲਾਂ ਕਰਦਾ ਅਕਸਰ, ਤੇ ਉਹਦੇ ਉਹ ਜਿਹੜੀ ਪੋਜ਼ਿਟਿਵਨੈਸ ਆ ਉਹਦੇ ਚਿਹਰੇ ਤੋਂ ਨਹੀਂ ਦਿਖ ਰਹੀ ਸੀ ਕਿਤੇ ਨਾ ਕਿਤੇ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇੱਧਰਲਾ ਪੱਖ ਵੀ ਇੱਥੇ ਹੋ ਸਕਦਾ। ਪਰ ਅਸੀਂ ਤਾਂ ਕਹਾਂਗੇ ਕੋਈ ਚੱਕਰ ਨਹੀਂ ਜੀ, ਜੇ ਕਾਂਗਰਸ ਵੱਲੋਂ ਆ ਰਿਹਾ, ਕਾਂਗਰਸ 'ਚ ਹੋਰ ਵੀ ਤਾਂ ਕਾਂਗਰਸ ਠੀਕ ਆ ਵੀ ਸਾਡੀ ਕਾਂਗਰਸ ਨਾਲ ਅੜਫਾ ਉਦੋਂ ਦੀ ਜਿਉਂ ਦਾ ਇੰਦਰਾ ਨੇ ਜਿਹੜਾ ਰੋਲ ਅਦਾ ਕੀਤਾ, ਤੇ ਪਰ ਉਦੋਂ ਬਾਅਦ ਕਾਂਗਰਸ ਰਾਜ ਵੀ ਤਾਂ ਪੰਜਾਬ 'ਚ ਕਿੰਨੇ ਸਾਲ ਕਰ ਗਈ ਨਾ, ਫਿਰ ਉਹਨੂੰ ਰਾਜ ਕਿਉਂ ਦਿੰਦੇ ਹੋ ਤੁਸੀਂ ਕਾਂਗਰਸ ਨੂੰ? ਇਕੱਲੇ ਸਿੱਧੂ ਮੂਸੇਵਾਲੇ ਦੇ ਨਾਲ ਤਾਂ ਨਹੀਂ ਨਾ ਕੋਈ ਫਰਕ ਪੈਣ ਲੱਗਿਆ। ਉਹ ਤਾਂ ਨਵਜੋਤ ਸਿੱਧੂ ਵੀ, ਉਹ 'ਚ ਕੈਪਟਨ ਵੀ, ਉਹ 'ਚ ਚੰਨੀ ਵੀ, ਉਹਨਾਂ ਨੂੰ ਤਾਂ ਤੁਸੀਂ ਝੱਲਦੇ ਹੋ, ਉਹਨਾਂ ਨੂੰ ਤਾਂ ਲੋਕ ਉਹਨਾਂ ਨੂੰ ਵੀ ਤਾਂ ਸੁਣਦੇ ਹੋ ਸਭ ਨੂੰ, ਤਾਂ ਫਿਰ ਉਹ ਨਹੀਂ ਕੋਈ ਬੜਾ ਫਰਕ ਪੈਣਾ ਚਾਹੀਦਾ। ਹਾਂ, ਫਰਕ ਇੱਥੇ ਆ ਜਾਂਦਾ ਵੀ ਜਦੋਂ ਤੁਸੀਂ ਉਦੋਂ ਦੂਜਾ ਪੱਖ ਜਿਹਨੂੰ ਤੁਸੀਂ ਸਪੋਰਟ ਕਰ ਰਹੇ ਹੋ, ਜੇ ਤੁਸੀਂ ਹੁਣ ਤੱਕ ਦਿੱਲੀ ਦੰਗਿਆਂ ਦੀ ਗੱਲ ਕੀਤੀ, 84 ਦੀ ਗੱਲ ਕੀਤੀ, ਆਪਦੇ ਗੀਤਾਂ ਦੇ ਵਿੱਚ ਇਹਨਾਂ ਗੱਲਾਂ ਕੀਤੀਆਂ, ਤਾਂ ਹੁਣ ਤੁਸੀਂ ਉਹਨਾਂ ਦੀ ਝੋਲੀ ਨਹੀਂ ਬਹਿ ਸਕਦੇ। ਇਹ ਇੱਕ ਸੱਚਾਈ ਹੈ ਜੀ। ਬਹੁਤ ਬਹੁਤ ਸ਼ੁਕਰੀਆ ਮਿੰਟੂ ਬਰਾੜ ਜੀ ਤੁਹਾਡਾ। ਬਹੁਤ ਹੀ ਵਧੀਆ ਤੁਸੀਂ ਸਮੀਖਿਆ ਕੀਤੀ ਹੈ ਜੀ ਸਾਰੀਆਂ ਗੱਲਾਂ ਦੀ, ਤੇ ਉਮੀਦ ਕਰਦੇ ਹਾਂ ਜੀ ਦਰਸ਼ਕਾਂ ਨੂੰ ਤੁਹਾਡੇ ਦੂਜੇ ਪੱਖ ਰਾਹੀਂ ਸੰਦੇਸ਼ ਮਿਲ ਗਏ ਹੋਣਗੇ। ਤੇ ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।